Land will continue to be a key domain of warfare, especially in countries with contested borders, says Army Chief. ਉਹਨੇ ਕਿਹਾ ਜੀ ਅਲਟੀਮੇਟਲੀ ਜਿਵੇਂ ਕੰਟੈਸਟਡ ਬਾਰਡਰ ਹੈ ਕਸ਼ਮੀਰ ਦੇ ਨਾਲ ਜਾਂ ਦੂਜਾ ਉਹਦੇ ਜਿਹੜੀ ਜੰਗ ਦੀ ਪ੍ਰਾਪਤੀ ਆ ਉਹ ਤਾਂ ਇਹੀ ਹੈ ਲੈਂਡ ਗ੍ਰੈਬ ਕਿ ਅਸੀਂ ਕਿਵੇਂ ਕੀ ਕੀਤਾ। ਜਿਵੇਂ ਰਸ਼ੀਆ ਯੂਕਰੇਨ ਦੀ ਉਦਾਹਰਣ ਇਸ ਲਈ ਹੈ ਕਿ ਯੂਕਰੇਨ ਦੇ ਈਸਟ ਵਾਲੇ ਸੂਬੇ ਰਸ਼ੀਆ ਨੇ ਗ੍ਰੈਬ ਕਰ ਲਏ ਨੇ। ਪਾਕਿਸਤਾਨ ਰਿਜ਼ੋਰਟਸ ਟੂ ਫਾਇਰਿੰਗ ਐਟ ਇੰਡੀਅਨ ਪੋਸਟ ਇਨ ਆਰਨੀਆ ਸੈਕਟਰ ਆਫ ਜੰਮੂ। People moved to safer places. Firing occurred on a day when the erstwhile state was celebrating 76th accession day. उन्होंने कहा जी ये पाकिस्तान ने HMG यूज़ की, मॉर्टर यूज़ किए और ये जड़ा इन्नी भजदड़ बची कि कुछ लोग बॉर्डर तो भज के जम्मू अपने रिश्तेदारों को चले गए। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਹਿੰਦੂ ਤਵੀ ਹਾਕਮ ਇਸ ਵੇਲੇ ਆਪਣੀਆਂ ਗੰਦੀਆਂ ਕਰਤੂਤਾਂ ਲਈ ਬੇਨਕਾਬ ਹੋ ਰਹੇ ਨੇ। ਸੋ ਇਸੇ ਦੌਰਾਨ ਦਿੱਲੀ ਦੇ ਫੌਜੀ ਹਲਕਿਆਂ ਵੱਲੋਂ ਇੱਕ ਚਾਣਕਿਆ ਡਾਇਲੋਗ ਦੇ ਥੱਲੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ ਔਰ ਇਸ ਵਿੱਚ ਬੋਲਦਿਆਂ ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ ਜੰਗ ਲਈ ਦੁਸ਼ਮਣ ਦੇਸ਼ ਤੋਂ ਜ਼ਮੀਨ ਦਾ ਖੋਹਣਾ ਜੰਗ ਦਾ ਮੁੱਖ ਕੇਂਦਰ ਰਹੇਗਾ। ਸੋ ਪਾਕਿਸਤਾਨ ਵੱਲੋਂ ਜੰਮੂ ਬਾਰਡਰ ਤੇ ਮੋਟਰ ਗੰਨਾਂ ਨਾਲ ਫਾਇਰਿੰਗ ਕਰਕੇ ਇਸ ਦਾ ਜਵਾਬ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਿਹੜੀ ਫੌਜ ਪੂਰੀ ਤਰ੍ਹਾਂ ਹਰ ਫਰੰਟ ਤੇ ਹਾਰੀ ਹੋਏ, ਉਹ ਭਾਵੇਂ ਉਹਨਾਂ ਦੀ 에ਅਰ ਫੋਰਸ ਹੋਏ। ਅਸੀਂ ਪੁਲਵਾਮਾ ਦੇ ਹਵਾਲੇ ਨਾਲ ਦੇਖਿਆ ਕਿ ਭਾਈ ਕਿਵੇਂ ਮਿੰਟ ਡੇਢ ਮਿੰਟ ਦੀ ਡੌਗ ਫਾਈਟ 'ਚ ਇਹਨਾਂ ਦੇ ਜਹਾਜ਼ ਵੀ ਪਾਕਿਸਤਾਨ ਨੇ ਸੁੱਟੇ, ਅਭਿਨੰਦਨ ਨੂੰ ਗ੍ਰਿਫਤਾਰ ਕੀਤਾ ਔਰ ਗ੍ਰੇਸਫੁਲੀ ਵਾਪਸ ਕੀਤਾ। ਫਿਰ ਅਸੀਂ ਚਾਈਨਾ ਦੇ ਹਵਾਲੇ ਨਾਲ ਜੂਨ 2020 ਤੋਂ ਹੀ ਦੇਖ ਰਹੇ ਹਾਂ ਕਿ ਇਹਨਾਂ ਦੇ ਆਪਣੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਹੈ ਕਿ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਜ਼ਮੀਨ ਗਲਵਾਨ ਵੈਲੀ, ਪੈਂਗਸੋਂਗ ਲੇਕ, ਡੈਪਸੋਂਗ ਇਹਨਾਂ ਸਾਰਿਆਂ 'ਚ ਚੀਨ ਨੇ ਭਾਰਤ ਤੋਂ ਖੋਹੀ ਹੈ ਔਰ ਕਿੰਨੇ ਜਿਹੜੇ ਇਹਨਾਂ ਦੇ ਪੈਟਰੋਲਿੰਗ ਪੁਆਇੰਟਸ ਸੀ ਉਹ ਉਹਨਾਂ ਤੋਂ ਇਹ ਪਿੱਛੇ ਹਟੇ ਔਰ ਜਿੱਥੇ ਕੌਮਤ ਪੈਟਰੋਲਿੰਗ ਹੁੰਦੀ ਸੀ ਉਹ ਬਫਰ ਜ਼ੋਨ ਬਣਾ ਦਿੱਤੇ ਗਏ। ਬਿਲਕੁਲ। ਹੁਣ ਇਸ ਸਾਰੇ ਦੇ ਬਾਵਜੂਦ ਜੇ ਤੁਸੀਂ ਸਿਰਫ ਤੇ ਸਿਰਫ ਆਪਣੇ ਲੋਕਾਂ ਨੂੰ ਔਰ ਹੁਣ ਵੀ ਇਹ ਗੱਲ ਬੜੀ ਕਲੀਅਰ ਹੈ, ਹਾਲਾਂ ਸਾਡੀਆਂ TV 84 ਨਿਊਜ਼ ਨੇ ਵੀ ਉਹਨੂੰ ਕਵਰ ਕੀਤਾ। ਪਿਛਲੇ ਦਿਨਾਂ 'ਚ ਰਾਹੁਲ ਗਾਂਧੀ ਜਿਹੜਾ ਉਹ ਇੱਕ ਪੱਤਰਕਾਰ ਬਣ ਕੇ ਸਤਪਾਲ ਮਲਿਕ ਦੇ ਕੋਲ ਬੈਠਾ, ਜਿਹੜਾ ਸਤਪਾਲ ਮਲਿਕ ਜਦੋਂ ਪੁਲਵਾਮਾ ਹੋਇਆ ਤੇ ਜੰਮੂ ਕਸ਼ਮੀਰ ਦਾ ਗਵਰਨਰ ਸੀ, ਜਿਹਦੇ ਵੇਲੇ ਆਰਟੀਕਲ 370 ਵੀ ਖਤਮ ਕੀਤਾ ਗਿਆ ਔਰ ਉਹਨੇ ਉਸ ਇੰਟਰਵਿਊ 'ਚ ਵੀ ਜਿਹੜਾ ਅੱਜ ਭਾਵੇਂ ਇਹਨਾਂ ਦੇ ਮੇਨ ਸਟ੍ਰੀਮ ਮੀਡੀਆ ਨੇ ਬਲੌਕ ਕੀਤਾ ਹੈ ਬਟ YouTube 'ਤੇ ਡਿਸਕਸ ਹੋ ਰਿਹਾ, ਉਹਨੇ ਕਿਹਾ ਜੀ ਮੈਂ ਮਤਲਬ ਮੋਦੀ ਨੂੰ ਕਾਲ ਕੀਤਾ ਕਿ ਵੀ ਇਹ ਤੁਸੀਂ ਕੀ ਕਰ ਰਹੇ ਹੋ ਇਹ ਸਾਰੇ। ਤਾਂ ਕਹਿੰਦਾ ਮੋਦੀ ਨੇ ਮੈਨੂੰ ਕਿਹਾ ਜੀ ਤੁਸੀਂ ਚੁੱਪ ਰਹੋ ਇਸ 'ਤੇ। ਫਿਰ ਕਹਿੰਦਾ ਅਜੀਤ ਡੋਵਲ ਦੀ ਮੈਨੂੰ ਕਾਲ ਆਈ, ਮੇਰਾ ਕਲਾਸ ਫੈਲੋ ਰਿਹਾ ਲਾਅ ਸਕੂਲ 'ਚ ਮੇਰਠ ਦੇ ਵਿੱਚ, ਕਿ ਸਤਪਾਲ ਮਲਿਕ ਜੀ ਇਸ ਦੇ ਬਾਰੇ ਤੁਸੀਂ ਨਾ ਬੋਲੋ। ਕਹਿੰਦਾ ਵੀ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਇਹ ਸਾਰਾ ਜੇ ਉਹਨਾਂ ਨੂੰ ਜਹਾਜ਼ ਚਾਹੀਦੇ ਸੀ ਮੰਗੇ, ਤੁਸੀਂ ਪ੍ਰੋਵਾਈਡ ਕਿਉਂ ਨਹੀਂ ਕੀਤੇ, ਉਹਨਾਂ ਦੀ ਸਿਕਿਉਰਿਟੀ ਦਾ ਕਿਉਂ ਨਹੀਂ? ਉਹ ਕਹਿੰਦਾ ਮੈਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਮੈਂ ਦੇਖਿਆ ਕਿ ਵੀ ਉਹਨਾਂ ਸ਼ਹੀਦਾਂ ਦੇ ਨਾਂ ਥੱਲੇ ਫਿਰ ਮੋਦੀ ਵੋਟਾਂ ਮੰਗ ਰਿਹਾ ਔਰ ਸਾਰੀ ਇਲੈਕਸ਼ਨ ਉਹਦੇ ਥੱਲੇ। ਸੋ ਆਲਰੇਡੀ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਸ ਦੇ ਉੱਤੇ ਸ਼ੱਕ ਦੀ ਸੂਈ ਰੱਖੀ ਹੋਈ ਸੀ ਕਿ ਵੀ ਇਹਨਾਂ ਦਾ ਆਪਣਾ ਘਰ ਹੈ ਔਰ ਬਾਲਾਕੋਟ ਦਾ ਵੀ ਕਿਵੇਂ ਇਹਨਾਂ ਨੇ ਝੂਠਾ ਪ੍ਰਚਾਰ ਕੀਤਾ। ਲੇਕਿਨ ਹੁਣ ਕਿਉਂਕਿ 2024 ਦੀਆਂ ਇਲੈਕਸ਼ਨਾਂ ਸਿਰ ਦੇ ਉੱਤੇ ਨੇ, ਇੱਕ ਪਾਸੇ ਇਹਨਾਂ ਦੀ ਜਿਹੜੀ ਆ ਤੋਏ ਹੋ ਰਹੀ ਹੈ ਆਲਰੇਡੀ, ਪਹਿਲਾਂ ਤਾਂ ਕੈਨੇਡਾ ਦੇ ਮਾਮਲੇ 'ਚ ਹੀ ਥੁੱਕਿਆ ਚੱਟਣਾ ਪਿਆ। ਅੱਜ ਜੋ 8 ਇਹਨਾਂ ਦੇ ਆਲਾ ਤਰੀਨ ਨੇਵਲ ਆਫਿਸਰਸ ਰਿਟਾਇਰਡ ਜਿਹੜੇ ਰਾਹ ਲਈ ਕੰਮ ਕਰ ਰਹੇ ਸੀ ਪਰ ਅਲਟੀਮੇਟਲੀ ਜਿਹੜੀ ਆ ਉਹ ਇਜ਼ਰਾਈਲ ਦੇ ਜਸੂਸ ਸਾਬਤ ਹੋਏ, ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਗਈ। ਇਹ ਵੀ ਬਹੁਤ ਵੱਡਾ ਸਕੈਂਡਲ ਆਉਣ ਵਾਲੇ ਦਿਨਾਂ 'ਚ ਜੇ ਉਹਨਾਂ ਨੂੰ ਫਾਂਸੀ ਦਿੱਤੀ ਜਾ। ਹਾਲਾਂ ਮੈਨੂੰ ਲੱਗਦਾ ਵੀ ਡਿਪਲੋਮੇਸੀ 'ਚ ਅਲਟੀਮੇਟਲੀ ਜਿਹੜਾ ਉਮਰ ਕੈਦ ਜਾਂ ਕੋਈ ਹੋਰ ਕਨਵਰਟ ਕਰ ਲੈ, ਪਰ ਇਹ ਸਾਬਤ ਹੋ ਜਾਣਾ ਕਿ ਵੀ ਇਹ ਜਿਹੜੇ ਨੇ ਉੱਥੇ ਬੈਠ ਕੇ ਇਜ਼ਰਾਈਲ ਦੀ ਜਸੂਸੀ ਕਰਦੇ ਨੇ, ਇਹਨੇ ਵੀ ਇਹਨਾਂ ਨੂੰ ਐਕਸਪੋਜ਼ ਕੀਤਾ। ਪਰ ਤੁਸੀਂ ਆਪਣੀ ਕਰਾਊਡ, ਕਿਉਂਕਿ ਮੀਡੀਆ ਮੇਨ ਸਟ੍ਰੀਮ ਇਹਨਾਂ ਨੇ 700-800 ਚੈਨਲ ਕਾਬੂ ਕੀਤਾ ਹੋਇਆ, YouTube, Facebook ਇਹਨਾਂ ਦੇ ਹੀ ਪ੍ਰਭਾਵ ਥੱਲੇ ਨੇ ਔਰ ਉਸ ਸਾਰੇ ਦੇ ਚਲਦੇ ਆਪਣੀ ਆਡੀਅנס ਨੂੰ ਤੁਸੀਂ ਦਿਖਾਉਣਾ ਹੁੰਦਾ ਹੈ ਕਿ ਜੀ ਦੇਖੋ ਅਸੀਂ
ਬਹੁਤ ਮਾਰਕੇ ਦਾ ਕੰਮ ਕਰ ਸਕਦੇ ਹਾਂ, ਅਸੀਂ ਜਦੋਂ ਮਰਜ਼ੀ ਆਜ਼ਾਦ ਕਸ਼ਮੀਰ ਲੈ ਲਈਏ, ਅਸੀਂ ਚੀਨ ਵੀ ਸਾਡੇ ਤੋਂ ਡਰਦਾ ਹੈ, ਅਸੀਂ ਵੱਡੀ ਇਕੋਨਮੀ ਬਣ ਗਏ। ਔਰ ਦੂਜਾ ਹੁਣ ਇਹਨਾਂ ਨੇ ਇੱਕੋ ਡਰਾਮਾ ਜਿਹਾ ਸ਼ੁਰੂ ਕੀਤਾ ਹੋਇਆ ਚਾਣਕਿਆ ਡਾਇਲੋਗ ਦੇ ਥੱਲੇ। ਔਰ ਪਿਛਲੀ ਵਾਰ ਵੀ ਇਸ ਦਾ ਜਿਹੜਾ ਹੈ ਉਹਨਾਂ ਨੇ ਇਸ ਦੇ ਉੱਤੇ ਡਿਸਕਸ਼ਨਸ ਰੱਖੀਆਂ ਸੀ, 5-6 ਉਹਦੇ ਸੈਸ਼ਨ ਹੁੰਦੇ ਨੇ, ਰਾਇਸੀਨਾ ਡਾਇਲੋਗ ਵੀ ਉਹਨੂੰ ਕਹਿੰਦੇ ਨੇ। ਔਰ ਉਹਦੇ 'ਚ ਫਿਰ ਆਪਣੀਆਂ ਜਬਲੀਆਂ ਮਾਰਦੇ ਨੇ, ਆਪਣੇ ਕਿਸਮ ਦੇ ਉਸ ਕਿਸਮ ਦੇ ਤੋਤੇ ਲਿਆਂਦੇ ਹੁੰਦੇ ਨੇ। ਔਰ ਇੱਕ ਉਸ ਨਾਲ ਰਿਲੇਟਡ ਹੀ ਇਸ ਵੇਲੇ ਭਾਰਤ ਦਾ ਫੌਜੀ ਚੀਫ ਤਾਂ ਮਨੋਜ ਪਾਂਡੇ ਹੈ। ਲੈਂਡ ਵਿਲ ਕੰਟੀਨਿਊ ਟੂ ਬੀ ਅ ਕੀ ਡੋਮੇਨ ਆਫ ਵਾਰਫੇਅਰ ਐਸਪੈਸ਼ਲੀ ਇਨ ਕੰਟਰੀਜ਼ with contested borders says army chief ਕਿ ਵੀ ਅਲਟੀਮੇਟਲੀ ਜਿਹੜਾ ਜੰਗ ਦਾ ਮਕਸਦ ਹੈ ਉਹ ਤਾਂ ਲੈਂਡ ਗ੍ਰੈਬ ਹੀ ਹੋਏਗਾ। ਔਰ ਇਹਦੇ 'ਚ ਉਹਨੇ ਇਹ ਕਿਹਾ ਕਿ ਜੀ ਦੇਖੋ ਇਹ ਚਾਣਕਿਆ ਡਿਫੈਂਸ ਡਾਇਲੋਗ 'ਚ ਬੋਲਦਿਆਂ ਉਹਨੇ ਕਿਹਾ ਕਿ one of the key reasons from Russia-Ukraine conflict is that land will continue to be a key domain of warfare especially when there are contested borders like in the case of India, Army Chief General Manoj Pandey said। ਉਹਨੇ ਕਿਹਾ ਜੀ ਅਲਟੀਮੇਟਲੀ ਜਿਵੇਂ ਕੰਟੈਸਟਡ ਬਾਰਡਰ ਹੈ ਕਸ਼ਮੀਰ ਦੇ ਨਾਲ ਜਾਂ ਦੂਜਾ, ਉਹਦੇ ਜਿਹੜੀ ਜੰਗ ਦੀ ਪ੍ਰਾਪਤੀ ਆ ਉਹ ਤਾਂ ਇਹੀ ਹੈ ਲੈਂਡ ਗ੍ਰੈਬ, ਕਿ ਅਸੀਂ ਕਿਵੇਂ ਕੀ ਕੀਤਾ। ਜਿਵੇਂ ਰਸ਼ੀਆ ਯੂਕਰੇਨ ਦੀ ਉਦਾਹਰਣ ਇਸ ਲਈ ਹੈ ਕਿ ਯੂਕਰੇਨ ਦੇ ਈਸਟ ਵਾਲੇ ਸੂਬੇ ਰਸ਼ੀਆ ਨੇ ਗ੍ਰੈਬ ਕਰ ਲਏ ਨੇ। ਔਰ ਇਸ ਦੇ ਉੱਤੇ ਉਹਨੇ ਕਿਹਾ ਜੀ ਬਾਕੀ ਬਾਰਡਰ ਦੇ ਉੱਤੇ ਹਾਲਾਤ ਸਟੇਬਲ ਹੈ। ਆਈ ਬਿਲੀਵ the victory markers have to be defined in the land domain and hence the salience of the land domain. That is not to suggest when we look at enhancing our outcomes through the jointness and integration that we wish to be or must achieve what the other services and other stakeholders. It is as important, but in my view, in terms of salience of land, the land domain is going to be extremely important, especially in our case. General Pandey said in a fireside chat with Lieutenant General Raj Shukla, retired. ਹੁਣ ਕਿਉਂਕਿ ਇਹਨਾਂ ਦੇ ਵਿੱਚ ਵੀ ਇੱਕ ਦੌੜ ਲੱਗੀ ਹੋਈ ਹੈ 에ਅਰ ਫੋਰਸ ਔਰ ਨੇਵੀ, ਉਹ ਕਹਿੰਦੇ ਨੇ ਜੀ ਅਸੀਂ ਸਾਡੀ ਕੋਈ ਘੱਟ ਅਹਿਮੀਅਤ ਨਹੀਂ ਹੈ, ਇਹਨਾਂ ਨੇ ਜੁਆਇੰਟ ਕਮਾਂਡ ਵੀ ਬਣਾਈ। ਔਰ ਲੇਕਿਨ ਉਹ ਇਹ ਕਹਿ ਰਿਹਾ ਜੀ ਅਲਟੀਮੇਟਲੀ 에ਅਰ ਫੋਰਸ ਜਾਂ ਦੂਜਾ ਤਾਂ ਤੁਸੀਂ ਦੂਜੇ ਨੂੰ ਨਿਊਟਰਲਾਈਜ਼ ਕਰ ਸਕਦੇ ਹੋ, ਪਰ ਅਲਟੀਮੇਟਲੀ ਵਾਰ ਦਾ ਜਿਹੜਾ ਨਤੀਜਾ ਉਹ ਤਾਂ ਇਹੀ ਹੋਣਾ ਵੀ ਤੁਸੀਂ ਕਿੰਨੀ ਲੈਂਡ ਗ੍ਰੈਬ ਕੀਤੀ। ਸੋ ਇਹ ਘੱਟੋ ਘੱਟ ਮਨੋਜ ਪਾਂਡੇ ਇਹ ਤਾਂ ਦੱਸ ਦਿੰਦਾ ਕਿ ਵੀ ਇਹਨਾਂ ਨੇ ਕਿੰਨੀ ਲੈਂਡ ਗ੍ਰੈਬ ਕੀਤੀ ਆ ਅਗੇਂਸਟ ਚਾਈਨਾ ਐਂਡ ਅਗੇਂਸਟ ਪਾਕਿਸਤਾਨ। ਸੋ ਮਤਲਬ ਇਹ ਹੈ ਕਿ ਇਹ ਇਨ ਏ ਵੇ ਆਪਣਾ ਮਸਲ ਵੀ ਫਲੈਕਸ ਕਰ ਰਿਹਾ। ਪਰ ਨਾਲ ਦੀ ਨਾਲ ਅਸੀਂ ਇਹ ਖਬਰ ਜਦੋਂ ਮੈਂ ਦੇਖੀ ਮੈਂ ਕਿਹਾ ਵੀ ਪਾਕਿਸਤਾਨ ਵੀ ਕੋਈ ਸੁੱਤਾ ਨਹੀਂ ਹੈ, ਉਹਨਾਂ ਦਾ ਵੀ ਜਵਾਬ ਦੇਣ ਦਾ ਇੱਕ ਆਪਣਾ ਢੰਗ ਹੈ। ਇਹ ਇੱਧਰ ਮਸਲ ਫਲੈਕਸ ਕਰ ਰਿਹਾ ਸੀ ਜੀ ਸਾਡੀ ਫੌਜ ਕੇਪੇਬਲ ਹੈ ਲੈਂਡ ਗ੍ਰੈਬ ਨੂੰ। ਪਾਕਿਸਤਾਨ ਰਿਜ਼ੋਰਟਸ ਟੂ ਫਾਇਰਿੰਗ ਐਟ ਇੰਡੀਅਨ ਪੋਸਟ ਇਨ ਆਰਨੀਆ ਸੈਕਟਰ ਆਫ ਜੰਮੂ। People moved to safer places. Firing occurred on a day when the erstwhile state was celebrating 76th accession day। ਹੁਣ ਉਹਨੂੰ ਬੜਾ ਕਿ ਜੀ ਹਰੀ ਸਿੰਘ ਨੇ ਐਕਸੈਸ ਕਰ ਲਿਆ ਸੀ, ਇੰਡੀਆ ਨਾਲ ਐਕਸੈਸ਼ਨ ਕੀਤੀ ਸੀ, ਪਰ ਇਹ ਵੀ ਹੈ ਐਕਸੈਸ਼ਨ ਡੇ ਵੀ ਹੈ। ਪਾਕਿਸਤਾਨ violated ceasefire in Arnia sector along the international border in Jammu division late on Thursday, the day when the erstwhile state was celebrating its 76th accession day. Mortars fired by Pakistani side exploded inside Arnia town near homes, local said। There was no report। उन्होंने कहा जी गोले आए ਜਿਹੜੇ ਸਾਡੇ ਘਰਾਂ ਦੇ ਬਾਹਰ ਆ ਕੇ ਬਸਟ ਹੋਏ। ਔਰ ਇਹ ਜਿਹੜੀ ਅਨਪ੍ਰੋਵੋਕਡ ਫਾਇਰਿੰਗ ਐਂਡ ਮੋਰਟਰ ਸ਼ੈਲਸ ਨੇ ਇਹ ਜਿਹੜੇ ਨੇ ਉਹਨਾਂ ਦੀ ਜਿਹੜੀ ਹੈ ਉਹ ਫੋਰਸ ਨੇ ਲਾਂਚ ਕੀਤੇ ਰੈਜ਼ੀਡੈਂਸ਼ੀਅਲ ਏਰੀਆਜ਼ ਦੇ ਉੱਤੇ, ਜਿਹਦੇ ਕਰਕੇ ਲੋਕਾਂ ਨੂੰ ਭੱਜ ਕੇ ਸੇਫਰ ਥਾਵਾਂ ਤੇ ਜਾਣਾ ਪਿਆ। ਔਰ ਅਜੇ ਤੱਕ ਭਾਵੇਂ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ, ਪਰ ਉਹਨਾਂ ਨੇ ਕਿਹਾ ਵੀ BSF ਦੀ ਸਟੇਟਮੈਂਟ ਹੈ ਕਿ ਅਰਾਊਂਡ 8 PM unprovoked firing was started by Pakistani rangers on BSF posts in Arnia area which was retaliated by BSF troops। ਉਹਨਾਂ ਨੇ ਕਿਹਾ ਜੀ ਇਹ ਪਾਕਿਸਤਾਨ ਨੇ HMG ਯੂਜ਼ ਕੀਤੀ, ਮੋਰਟਰਸ ਯੂਜ਼ ਕੀਤੇ, ਔਰ ਇਹ ਜਿਹੜਾ ਇੰਨੀ ਕੁ ਭੱਜਦੜ ਬਚੀ ਕਿ ਕੁਛ ਲੋਕ ਬਾਰਡਰ ਤੋਂ ਭੱਜ ਕੇ ਜੰਮੂ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਨੇ। ਸੋ ਮੈਂ ਸਮਝਦਾ ਵੀ ਪਾਕਿਸਤਾਨ ਨੇ ਇਹਨੂੰ ਮਨੋਜ ਪਾਂਡੇ ਨੂੰ ਕਿਹਾ ਕਿ ਆਓ ਤੁਹਾਡਾ ਸਵਾਗਤ ਕਰਾਂਗੇ, ਤੁਸੀਂ ਲੈਂਡ ਗ੍ਰੈਬ ਕਰੋ ਪਹਿਲਾਂ, ਜਿਹੜਾ ਤੁਹਾਨੂੰ ਲੱਗਦਾ ਵੀ ਫੌਜ ਦਾ ਅਲਟੀਮੇਟ ਵਿਕਟਰੀ ਲੈਂਡ ਗ੍ਰੈਬਿੰਗ ਮਿਸ਼ਨ ਹੁੰਦਾ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।